नमस्कार सत श्री अकाल आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਪੱਛਮੀ ਬੰਗਾਲ 'ਚ ਇੱਕ ਸਿੱਖ ਅਫਸਰ ਨੂੰ ਖਾਲਿਸਤਾਨੀ ਕਹਿਣ ਤੋਂ ਬਾਅਦ ਉੱਥੇ ਸਿਆਸਤ ਤੇਜ਼ ਹੋ ਗਈ ਹੈ। ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ 'ਚ ਲਗਾਤਾਰ ਜ਼ਬਾਨੀ ਜੰਗ ਜਾਰੀ ਹੈ ਤੇ ਉਸ ਸਿੱਖ ਅਫਸਰ ਦੀ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ 'ਚ ਉਹ बीजेपी कार्यकर्तावां उल्ट लड़ते नज़र आ रहे हैं। दूजी खबर उत्तर प्रदेश तो उत्तर प्रदेश से अखिलेश यादव की पार्टी ने लोक सभा चोणां वास्ते अपने उम्मीदवारों की तीजी लिस्ट जारी करती है, जिस तो बाद कांग्रेस और समाजवादी पार्टी के अलायंस बारे लगातार गल हो रही है। राजस्थान तो सोनिया गांधी नूं राज्य सभा का मैंबर चुन लिया गया है। चौथी खबर राहुल गांधी नाल रिलेटिड है। राहुल गांधी की बाहर जोड़ो यात्रा उत्तर प्रदेश च फिर रही है तो वह रायबरेली पहुंचे हुए हैं। रायबरेली उन्होंने घर की सीट मनी जाती है। पंजवीं खबर महाराष्ट्र तो महाराष्ट्र च मराठा आरक्षण पास करता गया है। अज स्पैशल असैंबली सैशन बुलाया गया सी जिहदे च मराठियां नूं 10% रिजर्वेशन देती गई है। छठी खबर किसान मोर्चे तो किसान आगूआं ने सरकार वालों भेजे गए प्रपोजल नूं खारिज करता है तो कहा है कि वो 21 तरीक नूं यानी कि कल दिल्ली वल कूच करनगे। सतवीं खबर बिहार तो बिहार च लालू प्रसाद यादव के मुंडे तेजस्वी यादव ने इलैक्शन कैंपेन शुरू करता है तो लालू प्रसाद यादव की हैल्थ उन्होंने इजाजत नहीं दे रही है, इस करके सारा इलैक्शन कैंपेन तेजस्वी यादव संभालणगे। 8वीं खबर सुप्रीम कोर्ट के फैसले बारे। सुप्रीम कोर्ट ने चंडीगढ़ मेयर चोण दौरान हुई धांधली ते अपना फैसला सुनाउंदिआं कहा है कि आम आदमी पार्टी के आगू ते मेयर उम्मीदवार कुलदीप कुमार अगले मेयर होणगे। ਇਹ ਅੱਜ ਦੀਆਂ ਮੁੱਖ ਖਬਰਾਂ ਸੀਗੀਆਂ। ਹੁਣ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਕਰ ਲੈਂਦੇ ਹਾਂ। ਜਿਹੜੀ ਸਭ ਤੋਂ ਪਹਿਲੀ ਖਬਰ ਆਈ ਪੱਛਮੀ ਬੰਗਾਲ ਤੋਂ ਕਿ ਇੱਕ IPS ਅਫਸਰ ਜਸਪ੍ਰੀਤ ਸਿੰਘ ਨੂੰ ਉਹਨਾਂ ਦੀ ਟਰਬਨ ਕਰਕੇ ਉਹਨਾਂ ਦੀ ਪਗੜੀ ਕਰਕੇ ਖਾਲਿਸਤਾਨੀ ਕਿਹਾ ਗਿਆ। ਬੀਜੇਪੀ ਕਾਰਜਕਰਤਾ ਇੱਕ ਧਰਨਾ ਮੁਜ਼ਾਹਰਾ ਕਰ ਰਹੇ ਸੀਗੇ, ਉਹਦੇ 'ਚ ਇੱਕ ਬੀਜੇਪੀ ਕਾਰਜਕਰਤਾ ਨੇ ਜਦੋਂ ਉਹਨਾਂ ਨੂੰ ਖਾਲਿਸਤਾਨੀ ਕਿਹਾ ਤਾਂ ਉਹ ਭੜਕ ਗਏ ਤੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਮੇਰੀ ਟਰਬਨ ਨੂੰ ਦੇਖ ਕੇ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ। ਬੀਜੇਪੀ ਦੇ ਕਾਰਜਕਰਤਾ ਅਕਸਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਉਹਨਾਂ ਦੇ ਕੱਪੜਿਆਂ ਵਾਸਤੇ ਟਰੋਲ ਕਰਦੇ ਨੇ। 2019 'ਚ ਜਦੋਂ CNRC ਦਾ ਅੰਦੋਲਨ ਚੱਲਿਆ 2019-20 'ਚ ਉਦੋਂ ਵੀ ਬੀਜੇਪੀ ਦੇ ਕਾਰਜਕਰਤਾਵਾਂ ਨੇ ਮੁਸਲਮਾਨਾਂ ਨੂੰ ਉਹਨਾਂ ਦੀ ਟੋਪੀ ਦੇਖ ਕੇ ਪਾਕਿਸਤਾਨੀ ਕਿਹਾ ਸੀਗਾ। ਖੁਦ ਨਰਿੰਦਰ ਮੋਦੀ ਦੀ ਵੀ ਇੱਕ ਸਟੇਟਮੈਂਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕੱਪੜੋਂ ਸੇ ਪਹਿਚਾਨੇ ਜਾਤੇ ਹੈ, ਯਾਨੀ ਕਿ ਭਾਰਤ 'ਚ ਜਿਹੜਾ ਬੰਦਾ ਘੱਟ ਗਿਣਤੀ ਸੈਕਸ਼ਨ ਤੋਂ ਆਉਂਦਾ ਹੈ ਅਤੇ ਉਹ ਜਿੱਦਾਂ ਦੇ ਕੱਪੜੇ ਪਾਉਂਦਾ ਉਦੋਂ ਉਹਨਾਂ ਕੱਪੜਿਆਂ ਤੋਂ ਉਹਨਾਂ ਦੀ ਪਛਾਣ ਹੋਊਗੀ ਅਤੇ ਸਟੀਰੀਓਟਾਈਪ ਕੀਤਾ ਜਾਊਗਾ। ਇਹ ਲਗਾਤਾਰ ਬੀਜੇਪੀ ਦੇ ਲੋਕ IT ਸੈੱਲ ਵਾਲੇ ਲਗਾਤਾਰ ਕਰਦੇ ਨੇ। ਮੁਸਲਮਾਨਾਂ ਨੂੰ ਆਪਾਂ ਪਤਾ ਹੈ ਕਿ ਇਹ ਕਿਹਾ ਜਾਂਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ, ਤੁਸੀਂ ਪਾਕਿਸਤਾਨੀ ਹੋ। ਇੱਦਾਂ ਹੀ 2020-21 ਦੇ ਅੰਦੋਲਨ ਤੋਂ ਬਾਅਦ ਸਿੱਖਾਂ ਨੂੰ ਵੀ ਖਾਲਿਸਤਾਨੀ ਕਹਿਣ ਦਾ ਟ੍ਰੈਂਡ ਖਾਸਾ ਵੱਧ ਗਿਆ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮੁਸਲਮਾਨ ਭਾਈਚਾਰੇ ਅਤੇ ਸਿੱਖ ਭਾਈਚਾਰੇ ਨੇ ਹੀ ਮੋਦੀ ਨੂੰ ਚੁਕਾਇਆ ਹੈਗਾ। ਜਿਹੜਾ CNRC ਦਾ ਅੰਦੋਲਨ ਸੀਗਾ ਉਹਨੂੰ ਵੀ ਆਪਾਂ ਵਿਨ ਸਿਚੁਏਸ਼ਨ ਕਹਾਂਗੇ, ਕਿਉਂਕਿ ਉਸ ਤੋਂ ਬਾਅਦ CNRC ਦੇ ਰੂਲ ਜਿਹੜੇ ਹੈਗੇ ਆ ਉਹ ਬੀਜੇਪੀ ਲਾਗੂ ਨਹੀਂ ਕਰ ਸਕੀ ਅਤੇ 2020-21 'ਚ ਜਦੋਂ ਜੋ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਉਹ ਤਾਂ ਜਿਹੜਾ ਕਿਸਾਨ ਕਾਨੂੰਨ ਸੀਗੇ ਤਿੰਨੋਂ ਖੇਤੀ ਕਾਨੂੰਨ ਉਹ ਬੀਜੇਪੀ ਨੂੰ ਵਾਪਸ ਲੈਣੇ ਪੈ ਗਏ ਸੀਗੇ। ਅਤੇ ਇਸ ਕਰਕੇ ਜਿਹੜਾ ਘੱਟ ਗਿਣਤੀਆਂ 'ਤੇ ਬੀਜੇਪੀ ਦਾ ਅਟੈਕ ਹੈਗਾ ਉਹਨੂੰ ਆਪਾਂ ਇਹ ਵੀ ਦੇਖੀਏ ਕਿ ਇਹ ਮੈਜੋਰਿਟੇਰਿਜ਼ਮ ਹੈਗਾ, ਯਾਨੀ ਕਿ ਬਹੁਸੰਖਿਅਕਵਾਦ, ਯਾਨੀ ਕਿ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਉਹ ਕਿਤੇ ਨਾ ਕਿਤੇ ਘੱਟ ਗਿਣਤੀ ਦੇ ਲੋਕਾਂ ਨੂੰ ਸਟੀਰੀਓਟਾਈਪ ਕਰਦੇ ਨੇ, ਉਹਨਾਂ ਨੂੰ ਖਜੋਂਦੇ ਨੇ। ਆਪਾਂ ਨੂੰ ਪਤਾ ਕਿ ਜਦੋਂ ਕੋਈ ਮੁਸਲਮਾਨ MP ਲੋਕ ਸਭਾ 'ਚ ਵੋਕ ਕਰਦਾ ਹੈਗਾ ਅਤੇ ਉਹਦੇ ਖਿਲਾਫ ਕਿੱਦਾਂ ਦੇ ਨਾਅਰੇ ਲੱਗਦੇ ਨੇ। ਜਦੋਂ OWC ਜਾਂਦਾ ਹੈਗਾ ਤਾਂ ਉਹਦੇ ਉਲਟ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਜਾਂਦੇ ਨੇ। ਈਵਨ ਇੱਕ ਸਾਂਸਦ ਸੀਗੇ ਬਸਪਾ ਦੇ ਅਤੇ ਉਹ ਜਦੋਂ ਖੜ੍ਹੇ ਹੋਏ ਮੁਸਲਮਾਨ ਸਾਂਸਦ ਸੀ ਅਤੇ ਰਮੇਸ਼ ਬਿਧੂੜੀ ਨੇ ਜਿਹੜੇ ਕਿ ਬੀਜੇਪੀ ਦੇ ਸਾਂਸਦ ਸੀਗੇ ਉਹਨਾਂ ਨੂੰ ਕਿੰਨਾ ਗੰਦਾ ਬੋਲਿਆ। ਲਗਾਤਾਰ ਸਟੀਰੀਓਟਾਈਪਿੰਗ ਆਪਾਂ ਨੂੰ ਪਤਾ ਹੈ ਕਿ ਘੱਟ ਗਿਣਤੀ ਦੇ ਲੋਕਾਂ ਦੀ ਚੱਲਦੀ ਰਹਿੰਦੀ ਹੈ। ਮੁਸਲਮਾਨਾਂ ਬਾਰੇ ਆਪਾਂ ਨੂੰ ਇਹ ਵੀ ਪਤਾ ਕਿ ਉਹਨਾਂ ਨੂੰ ਕਟਵਾ ਪਾਕਿਸਤਾਨੀ ਇਹ ਸਭ ਕਿਹਾ ਜਾਂਦਾ ਹੈ। ਸਿੱਖਾਂ ਤੇ ਬਹੁਤ ਭੱਦੇ ਚੁਟਕਲੇ ਹੈਗੇ ਆ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਚਲਾਏ ਜਾਂਦੇ ਨੇ। 12 ਵਜਣ ਵਾਲਾ ਹੋ ਗਿਆ, ਖਾਲਿਸਤਾਨੀ ਕਹਿਣ ਵਾਲਾ ਹੋ ਗਿਆ। ਇਹ ਲਗਾਤਾਰ ਟ੍ਰੈਂਡ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਅਤੇ ਇਹ ਬੀਜੇਪੀ ਦੀ IT ਸੈੱਲ ਲਗਾਤਾਰ ਉਹਨਾਂ ਨੂੰ ਟਰੋਲ ਕਰਦੀ ਹੈ। ਹੁਣ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ 'ਚ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਖੋਲ੍ਹ ਕੇ ਅਤੇ ਬੀਜੇਪੀ ਦੀ IT ਸੈੱਲ ਲਗਾਤਾਰ ਕਿਸਾਨਾਂ ਨੂੰ ਟਰੋਲ ਕਰ ਰਹੀ ਹੈ। ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿ ਰਹੀ ਹੈ, ਕਦੇ ਉਹਨਾਂ ਨੂੰ ਆਤੰਕਵਾਦੀ ਕਹਿ ਰਹੀ ਹੈ, ਕਦੇ ਕੁਛ ਕਹਿ ਰਹੀ ਹੈ। ਅਤੇ ਆਪਾਂ ਜੇ ਪਿਛਲੇ 50 ਸਾਲ ਵੀ ਦੇਖੀਏ ਜਾਂ ਫਿਰ 1980 ਤੋਂ ਬਾਅਦ ਦਾ ਜੇ ਦੌਰ ਦੇਖੀਏ ਤਾਂ ਆਪਾਂ ਦੇਖਦੇ ਹਾਂ ਕਿ
ਖਾਲੀ ਪ੍ਰੋਟੈਸਟਰ ਯਾਨੀ ਕਿ ਜਿਹੜੇ ਲੋਕ ਅੰਦੋਲਨ ਕਰੇ ਉਹਨਾਂ ਨੂੰ ਹੀ ਨਹੀਂ, ਬਲਕਿ ਅਫਸਰਾਂ ਨੂੰ, ਆਰਮੀ 'ਚ ਕੰਮ ਕਰਨ ਵਾਲੇ ਲੋਕਾਂ ਤੇ ਵੀ ਸਵਾਲ ਖੜੇ ਕਰੇ ਨੇ। ਜਿਹੜੇ ਜ਼ਿਆਦਾ ਗਿਣਤੀ ਵਾਲੇ ਲੋਕ ਹੈਗੇ ਆ, ਮਤਲਬ CNRC ਅੰਦੋਲਨ ਚੱਲ ਰਿਹਾ ਸੀ, ਉਦੋਂ ਆਪਾਂ ਨੂੰ ਪਤਾ ਕਿ ਮੁਸਲਿਮ ਅਫਸਰਾਂ ਨੂੰ ਵੀ ਕਿੰਨਾ ਕੁਝ ਕਿਹਾ ਜਾਂਦਾ ਸੀਗਾ। ਇਹੀ ਸਾਰਾ ਕੁਝ ਆਪਾਂ ਨੂੰ ਹੁਣ ਸਿੱਖਾਂ ਬਾਰੇ ਵੀ ਦੇਖਣ ਨੂੰ ਮਿਲਦਾ ਹੈ। ਤੇ ਇਹ ਕਿਤੇ ਨਾ ਕਿਤੇ ਨਿਸ਼ਾਨ ਹੈਗਾ ਮੈਜੋਰਿਟੇਰਿਜ਼ਮ ਦਾ, ਯਾਨੀ ਕਿ ਬਹੁਸੰਖਿਅਕਵਾਦ ਦਾ, ਜਿਹੜਾ ਕਿ ਖਾਸਾ ਖਤਰਨਾਕ ਹੁੰਦਾ ਹੈ। ਕਿਸੇ ਵੀ ਮੁਲਕ ਦੀ ਡਾਇਵਰਸਿਟੀ ਤੇ ਇਹਨੂੰ ਆਪਾਂ ਹਮਲਾ ਵੀ ਕਹਿ ਸਕਦੇ ਹਾਂ, ਜਦੋਂ ਕਿ ਜਿਹੜੇ ਕਮ ਗਿਣਤੀ ਦੇ ਲੋਕ ਹੈਗੇ ਆ, ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਨੂੰ ਸਟੀਰੀਓਟਾਈਪ ਕੀਤਾ ਜਾਵੇ, ਉਹਨਾਂ ਨੂੰ ਸੈਕਿੰਡ ਗ੍ਰੇਡ ਸਿਟੀਜ਼ਨ ਬਣਾਉਣ ਦੀ ਪੂਰੀ ਇੱਕ ਪ੍ਰੋਸੈਸ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਇਹਦੇ ਉਲਟ ਕਿਤੇ ਨਾ ਕਿਤੇ ਜਿਹੜੇ ਕਿ ਜਮਹੂਰੀਅਤ ਪਸੰਦ ਲੋਕ ਹੈਗੇ ਉਹਨਾਂ ਨੂੰ ਖੜਿਆ ਹੋਣ ਦੀ ਲੋੜ ਹੈ ਤੇ ਇਹਦੀ ਸਖਤ ਨਿੰਦਾ ਕਰਨ ਦੀ ਲੋੜ ਹੈ। ਜਿਹੜੀ ਦੂਜੀ ਖਬਰ ਅਖਿਲੇਸ਼ ਯਾਦਵ ਹੋਰਾਂ ਵਾਲੀ ਹੈ। ਅਖਿਲੇਸ਼ ਯਾਦਵ ਨੇ ਕਿਤੇ ਨਾ ਕਿਤੇ ਤੀਜੀ ਲਿਸਟ ਜਾਰੀ ਕਰਕੇ ਇਹ ਦਿਖਾਤਾ ਹੈਗਾ ਕਿ ਉਹ ਕਾਂਗਰਸ ਨੂੰ ਭੇਜੇ ਗਏ ਆਪਣੇ ਪ੍ਰਪੋਜ਼ਲ ਤੇ ਹੀ ਖੜੇ ਹੈਗੇ ਆ ਤੇ ਉਸ ਤੋਂ ਜ਼ਿਆਦਾ ਸੀਟਾਂ ਉਹ ਕਾਂਗਰਸ ਨੂੰ ਨਹੀਂ ਦੇਣਗੇ। ਉਹਨਾਂ ਨੇ 17 ਸੀਟਾਂ ਤੇ ਕਾਂਗਰਸ ਨਾਲ ਅਲਾਇੰਸ ਕਰਨ ਦੀ ਗੱਲ ਕਹੀ ਸੀਗੀ ਤੇ ਹਜੇ ਤੱਕ ਕਾਂਗਰਸ ਦਾ ਕੋਈ ਜਵਾਬ ਉਹਦੇ ਤੇ ਆਇਆ ਨਹੀਂ ਹੈ। ਕਾਂਗਰਸ ਦੀ ਹਾਲਾਂਕਿ ਜਿਹੜੀ ਬਾਰ ਜੋੜੋ ਨਿਆਂ ਯਾਤਰਾ ਹੈਗੀ ਆ ਉਹ ਉੱਤਰ ਪ੍ਰਦੇਸ਼ 'ਚ ਹੀ ਹੈਗੀ ਆ ਤੇ ਰਾਹੁਲ ਗਾਂਧੀ ਰਾਏਬਰੇਲੀ 'ਚ ਫਿਰ ਰਹੇ ਨੇ ਅਤੇ ਲਗਾਤਾਰ ਇਹ ਵੀ ਕੈਸ ਲਗਾਏ ਜਾ ਰਹੇ ਸੀਗੇ ਕਿ ਅਖਿਲੇਸ਼ ਯਾਦਵ ਦੁਬਾਰੇ ਭਾਰਤ ਜੋੜੋ ਨਿਆਂ ਯਾਤਰਾ 'ਚ ਸ਼ਾਮਿਲ ਹੋਣਗੇ, ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਅਲਾਇੰਸ ਬਣਦਾ ਦਿਖ ਨਹੀਂ ਰਿਹਾ। ਇਸ ਕਰਕੇ ਜਿਹੜੇ ਅਖਿਲੇਸ਼ ਯਾਦਵ ਹੈਗੇ ਆ ਨਾ ਉਹ ਰਾਹੁਲ ਗਾਂਧੀ ਦੇ ਉਸ ਯਾਤਰਾ 'ਚ ਵੀ ਨਹੀਂ ਜਾ ਰਹੇ ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਕਿਤੇ ਜਿਹੜੀ ਅਖਿਲੇਸ਼ ਯਾਦਵ ਦੀ ਪਾਰਟੀ ਹੈ ਉਹ ਕੱਲੀ ਸਾਰੀ ਸੀਟਾਂ ਤੇ ਨਾ ਚੋਣ ਲੜੇ ਤੇ ਇੰਡੀਆ ਅਲਾਇੰਸ ਹੈਗਾ ਉਹਨੂੰ ਇੱਕ ਭਾਰੀ ਸੱਟ ਲੱਗਣ ਦੀ ਵੀ ਇੱਕ ਡਾਇਰੈਕਸ਼ਨ ਆਪਾਂ ਨੂੰ ਦਿਖ ਰਹੀ ਹੈ, ਜਿਹਦੇ 'ਚ ਅਖਿਲੇਸ਼ ਯਾਦਵ ਆਪਣੇ ਆਪ ਨੂੰ ਉੱਤਰ ਪ੍ਰਦੇਸ਼ 'ਚ ਕਾਂਗਰਸ ਤੋਂ ਅੱਡ ਕਰ ਰਹੇ ਨੇ। ਜਿਹੜੀ ਤੀਜੀ ਖਬਰ ਸੀਗੀ ਮੇਅਰ ਚੋਣਾਂ ਬਾਰੇ, ਇਹਦੇ 'ਤੇ ਵੀ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ। ਹਾਲਾਂਕਿ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਜਿਹੜੇ 8 ਵੋਟ ਅਨਿਲ ਮਸੀਹ ਨੇ, ਪ੍ਰੀਜ਼ਾਈਡਿੰਗ ਆਫੀਸਰ ਸੀਗਾ, ਉਹ ਇਨਵੈਲਿਡ ਕਰਤੇ ਸੀ। ਉਹਨਾਂ ਨੂੰ ਜਿਹੜੇ ਸੁਪਰੀਮ ਕੋਰਟ ਹੈਗੀ ਆ ਵੈਲਿਡ ਮੰਨਿਆ ਤੇ ਸਰਕਾਰ ਨੂੰ ਇਹ ਕਿਹਾ ਹੈ ਕਿ ਕੁਲਦੀਪ ਕੁਮਾਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੇਅਰ ਕੈਂਡੀਡੇਟ ਸੀਗੇ ਉਹੀ ਮੇਅਰ ਹੋਣਗੇ। ਇਸ ਫੈਸਲੇ ਤੋਂ ਬਾਅਦ ਬੀਜੇਪੀ ਨੂੰ ਇੱਕ ਭਾਰੀ ਸੱਟ ਵੱਜੀ ਹੈ। ਉਹਨੇ ਆਮ ਆਦਮੀ ਪਾਰਟੀ ਦੇ 3 ਕਾਉਂਸਲਰਸ ਨੂੰ ਆਪਣੀ ਪਾਰਟੀ 'ਚ ਜੁਆਇਨ ਕਰਾ ਲਿਆ ਸੀ ਤੇ ਹੁਣ ਉਹ ਜਿਹੜੇ ਇੱਕ ਹਿਸਾਬ ਨਾਲ 3 ਕਾਉਂਸਲਰ ਸੀਗੇ ਉਹਨਾਂ ਦਾ ਵੀ ਕੁਝ ਨਹੀਂ ਬਣਨਾ ਤੇ ਆਮ ਆਦਮੀ ਪਾਰਟੀ ਦਾ ਮੇਅਰ ਚੰਡੀਗੜ੍ਹ 'ਚ ਬਣਿਆ ਹੈ। ਤੇ ਜਿਹੜੀ ਸਭ ਤੋਂ ਵੱਡੀ ਖਬਰ ਆਪਾਂ ਕਹਿ ਲਈ ਹਰਿਆਣਾ ਪੰਜਾਬ ਵਾਸੀਆਂ ਵਾਸਤੇ, ਉਹ ਤਾਂ ਕਿਸਾਨ ਮੋਰਚੇ ਤੋਂ ਹੀ ਹੈ। ਕਿਸਾਨ ਆਗੂਆਂ ਨੂੰ ਪ੍ਰਪੋਜ਼ਲ ਭੇਜਿਆ ਸੀਗਾ ਸਰਕਾਰ ਨੇ ਤੇ ਉਸ ਪ੍ਰਪੋਜ਼ਲ 'ਚ ਇਹ ਕਿਹਾ ਸੀਗਾ ਕਿ ਸਾਡੀ ਜਿਹੜੀ ਗਵਰਨਮੈਂਟ ਬੋਡੀਜ਼ ਹੈਗੀਆਂ ਉਹ 5 ਸਾਲ ਵਾਸਤੇ ਤੁਹਾਡੇ ਦਾਲ, ਮੱਕੇ, ਕਪਾਹ ਨੂੰ MSP ਤੇ ਖਰੀਦਣਗੇ ਤੇ ਇਹ 5 ਸਾਲ ਦਾ ਕੰਟਰੈਕਟ ਹੋਊਗਾ ਤੇ ਸਾਡੀਆਂ ਜਿਹੜੀਆਂ ਅੱਡ ਬੋਡੀਜ਼ ਹੈਗੀਆਂ, ਚਾਹੇ ਉਹ ਕੋਆਪਰੇਟਿਵ ਬੋਡੀਜ਼ ਹੋਣ ਜਾਂ ਫਿਰ ਕਿਤੇ ਨਾ ਕਿਤੇ ਸਾਡੀ ਜਿਹੜੀ ਸਰਕਾਰੀ ਬੋਡੀਜ਼ ਹੈਗੀਆਂ, ਉਹ ਇਹਨਾਂ ਨੂੰ MSP ਤੇ ਖਰੀਦਣਗੀਆਂ ਤੇ ਇਹਦੇ 'ਚ ਕੋਈ ਵੀ ਗਰੰਟੀ ਕਾਨੂੰਨ ਦੀ ਗੱਲ ਨਹੀਂ ਕਹੀ ਗਈ ਸੀਗੀ ਤੇ ਕਰਜ਼ਾ ਮੁਕਤੀ ਵਾਲੀ ਡਿਮਾਂਡ ਤੇ ਵੀ ਕੋਈ ਗੱਲ ਨਹੀਂ ਹੋਈ ਸੀਗੀ ਤੇ ਤਾਂ ਕਰਕੇ ਜਿਹੜੇ ਕਿਸਾਨ ਆਗੂ ਹੈਗੇ ਆ ਉਹਨਾਂ ਨੇ ਉਹਨਾਂ ਦੇ ਸਰਕਾਰ ਦੇ ਪ੍ਰਪੋਜ਼ਲ ਨੂੰ ਖਾਰਜ ਕਰਤਾ ਹੈ ਤੇ ਅਸੀਂ ਇਸ ਤੇ ਹਰਮਨ ਦਾ ਇੱਕ ਇੰਟਰਵਿਊ ਦਿਖਾਇਆ ਸੀਗਾ, ਕਿਸਾਨ ਆਗੂ ਹਰਮਨ ਸਿੰਘ ਦਾ, ਤੇ ਉਹਦੇ 'ਚ ਵੀ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਜਿਹੜੇ ਨੁਕਤਿਆਂ ਤੇ ਗੱਲ ਹੋਣੀ ਚਾਹੀਦੀ ਸੀ ਸਰਕਾਰ ਨਾਲ ਉਹ ਸਰਕਾਰ ਨੇ ਸੁਣੇ ਹੀ ਨਹੀਂ। ਉਹਨਾਂ ਨੇ ਨਾ ਤਾਂ ਕਰਜ਼ਾ ਮੁਕਤੀ ਵਾਲੀ ਡਿਮਾਂਡ ਸੁਣੀ, ਨਾ MSP ਦੇ ਗਰੰਟੀ ਕਾਨੂੰਨ ਦੇਣ ਦੀ ਗੱਲ ਕਹੀ। ਕਿਸਾਨ ਸਾਫ਼ ਤੌਰ ਤੇ 23 ਫਸਲਾਂ ਤੇ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਤੁਸੀਂ ਇੱਕ ਕਾਨੂੰਨ ਬਣਾਓ ਜਿਹਦੇ 'ਚ ਤੁਸੀਂ ਇਹ ਕਰੋ ਕਿ ਜੋ ਕੋਈ ਵੀ, ਚਾਹੇ ਸਰਕਾਰ ਹੋਵੇ ਜਾਂ ਫਿਰ ਪ੍ਰਾਈਵੇਟ ਪਲੇਅਰ ਹੋਣ, ਉਹ ਜੇ MSP ਤੇ ਥੱਲੇ ਕਿਸਾਨਾਂ ਤੋਂ ਉਹਨਾਂ ਦੀ ਕ੍ਰੋਪਸ ਨੂੰ ਖਰੀਦੂਗਾ ਤੇ ਉਹਨੂੰ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਤੇ ਇੱਕ ਗਰੰਟੀ ਮਿਲੇ ਕਿ MSP ਤੋਂ ਉੱਤੇ ਹੀ ਕਿਸਾਨਾਂ ਦੀ ਉਪਜ ਹੈਗੀ ਆ, ਚਾਹੇ ਉਹ ਪ੍ਰਾਈਵੇਟ ਪਲੇਅਰ ਹੋਣ ਜਾਂ ਫਿਰ ਸਰਕਾਰ ਹੋਵੇ, ਖਰੀਦਣ। ਤੇ ਇਹ ਜਦੋਂ ਦਾ ਪ੍ਰਪੋਜ਼ਲ ਖਾਰਿਜ ਕੀਤਾ ਗਿਆ ਉਦੋਂ ਤੋਂ ਬਾਅਦ ਹੀ ਲਗਾਤਾਰ ਕਿਸਾਨਾਂ ਦੀ ਸੰਖਿਆ ਮੋਰਚਿਆਂ ਤੇ ਵੱਧ ਰਹੀ ਹੈ। ਉਹਦਾ ਰੀਜ਼ਨ ਇਹ ਹੈ ਕਿ ਕਿਸਾਨਾਂ ਨੇ 21 ਫਰਵਰੀ ਯਾਨੀ ਕਿ ਕੱਲ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ ਤੇ ਕਿਸਾਨ ਲਗਾਤਾਰ ਇਹਦੀ ਤਿਆਰੀ ਕਰ ਰਹੇ ਨੇ। ਆਪਾਂ ਤਿਆਰੀਆਂ ਬਾਰੇ ਵੀ ਗੱਲ ਕਰ ਲੈਂਦੇ ਹਾਂ। ਜਿਹੜੇ ਸੰਭੂ ਬਾਰਡਰ ਤੇ ਨੌਜਵਾਨ ਹੈਗੇ ਆ, ਖਾਸ ਕਰ BKU ਸ਼ਹੀਦ ਭਗਤ ਸਿੰਘ ਵਾਲੇ ਤੇ BKU ਕ੍ਰਾਂਤੀਕਾਰੀ ਵਾਲੇ, ਉਹਨਾਂ ਨੇ ਮਿੱਟੀ ਦੇ ਜਿਹੜੇ ਆਪਣੇ ਮਿੱਟੀ ਦੀ ਬੋਰੀਆਂ ਹੁੰਦੀਆਂ ਨੇ ਉਹ ਭਰੀਆਂ ਨੇ ਤਾਂ ਕਿ ਘੱਗਰ 'ਚ ਵੀ ਇੱਕ ਪੁਲ ਬਣਾਇਆ ਜਾ ਸਕੇ ਤੇ ਜਿੱਥੇ ਉਹਨਾਂ ਨੇ
ਰੋਡ ਰੋਡ 'ਚ ਕਿੱਲ ਗੱਡੇ ਹੋਏ ਨੇ ਉਹਨਾਂ ਤੇ ਵੀ ਉਹ ਮਿੱਟੀ ਦੇ ਬੋਰੀਆਂ ਪਾਈ ਜਾ ਸਕਣ। ਤੇ ਇਸ ਕਰਕੇ ਉਹਨਾਂ ਨੇ ਇੱਕ ਹਿਸਾਬ ਨਾਲ ਤਿਆਰੀ ਆਪਣੀ ਪੂਰੀ ਕਸ ਕੇ ਰੱਖ ਰੱਖੀ ਹੈ। ਤੇ ਇੱਕ ਤਿਆਰੀ ਇਹ ਵੀ ਹੈ ਕਿ ਉਹ ਅੱਜ ਪੋਪਲੈਨ ਮਸ਼ੀਨ ਜਿਹੜੀ ਹੁੰਦੀ ਹੈ, JCB ਮਸ਼ੀਨ ਜਿਹੜੀ ਚੇਨ ਵਾਲੀ ਹੁੰਦੀ ਹੈ, ਉਹ ਲੈ ਕੇ ਆਏ ਨੇ। ਉਹਦੇ ਜਿਹੜਾ ਸ਼ੀਸ਼ੇ ਵਾਲਾ ਕੈਬਿਨ ਹੁੰਦਾ ਉਹਨੂੰ ਵੀ ਟੀਨ ਦੇ ਪੱਤਰਿਆਂ ਨਾਲ ਅੱਜ ਪੂਰੇ ਤਰੀਕੇ ਨਾਲ ਕਵਰ ਕਰ ਰੱਖਿਆ ਤਾਂ ਕਿ ਕੋਈ ਵੀ ਗੋਲਾ ਵੱਜੇ ਤਾਂ ਉਹ ਸ਼ੀਸ਼ਾ ਤੋੜ ਕੇ ਕੈਬਿਨ ਦੇ ਅੰਦਰ ਨਾ ਆਵੇ। ਤਾਂ ਇੱਕ JCB ਮਸ਼ੀਨ ਪਹਿਲਾਂ ਵੀ ਅੰਬਾਲੇ ਵਾਲੇ ਕਿਸਾਨਾਂ ਨੇ ਤਿਆਰ ਕਰਾਈ ਸੀ ਤੇ ਇਹ 2 JCB ਮਸ਼ੀਨਾਂ ਇਸ ਕਰਕੇ ਤਿਆਰ ਕਰਾਈਆਂ ਗਈਆਂ ਨੇ ਕਿ ਇਹ ਪਹਿਲਾਂ ਜਾਣ ਤੇ ਉਹ ਜਿਹੜੇ ਬੈਰੀਗੇਟ ਹੈਗੇ ਸੀਮੈਂਟਡ ਬੈਰੀਗੇਟ ਉਹਨਾਂ ਨੂੰ ਉੱਥੋਂ ਪੱਟ ਦੇਣ ਤੇ ਫਿਰ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਵੱਲ ਚਾਲੇ ਪਾ ਸਕਣ। ਤੇ ਉਧਰੋਂ ਸਟੇਟ ਵੱਲੋਂ ਵੀ ਬਹੁਤ ਸਾਰੀਆਂ ਤਿਆਰੀਆਂ ਨੇ। ਉਹਨਾਂ ਨੇ ਜਿਹੜੀ ਫੋਰਸ ਹੈਗੀ ਆ ਉਹਦੀ ਗਿਣਤੀ 'ਚ ਵੀ ਵਾਧਾ ਕਰਤਾ ਹੈਗਾ ਤੇ ਘੱਗਰ ਦੇ ਕਿਨਾਰਿਆਂ ਤੇ ਵੀ ਜਿਹੜੇ BSF ਦੇ ਜਵਾਨ ਹੈਗੇ ਆ, ਫਿਰ ਸਿਕਿਉਰਿਟੀ ਫੋਰਸਿਸ ਦੇ ਜਵਾਨ ਹੈਗੇ ਆ, ਉਹ ਖੜੇ ਕਰਤੇ ਹੈਗੇ ਆ। ਅੰਬਾਲੇ ਵਾਲਾ ਜਿਹੜਾ ਸੰਭੂ ਨਾਕਾ ਹੈ ਟੁੱਟਣ ਤੋਂ ਬਾਅਦ ਜਿਹੜਾ ਅਗਲਾ ਨਾਕਾ ਮਿਲੂਗਾ ਕਿਸਾਨਾਂ ਨੂੰ ਉਹ ਸ਼ਾਹਬਾਦ ਕੋਲ ਮਿਲੂਗਾ। ਉਸ ਤੋਂ ਬਾਅਦ ਕਰਨਾਲ ਦੀ 2 ਨਹਿਰਾਂ ਤੇ ਵੀ ਨਾਕੇ ਬਣਾਏ ਹੋਏ ਨੇ। ਉਹ 2 ਨਹਿਰਾਂ ਖਾਸੀਆਂ ਵੱਡੀਆਂ ਨੇ ਤੇ ਉਹ ਪੂਰੀ ਪਾਣੀ ਤੋਂ ਫੁੱਲ ਲਬਾਲਬ ਭਰ ਕੇ ਚਲਦੀਆਂ ਨੇ। ਉਹ ਨਾਕਾ ਵੀ ਖਾਸਾ ਔਖਾ ਹੋਣ ਵਾਲਾ ਹੈ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਕਿਸਾਨ ਜੇ ਉਸ ਨਾਕੇ ਨੂੰ ਤੋੜ ਦਿੰਦੇ ਹੈਗੇ ਆ, ਉਸ ਤੋਂ ਬਾਅਦ ਹੀ ਉਹ ਦਿੱਲੀ ਤੱਕ ਪਹੁੰਚਣਗੇ। ਦਿੱਲੀ 'ਚ ਆਪਾਂ ਨੂੰ ਪਤਾ ਹੈ ਕਿ ਜਿੰਨੇ ਵੀ ਬਾਰਡਰ ਹੈਗੇ ਆ, ਟਿਕਰੀ ਬਾਰਡਰ ਹੋਵੇ, ਸਿੰਘੂ ਬਾਰਡਰ ਹੋਵੇ ਜਾਂ ਫਿਰ ਗਾਜੀਪੁਰ ਬਾਰਡਰ ਹੋਵੇ, ਉੱਥੇ 20-20 ਫੁੱਟ ਦੀ 15-15 ਫੁੱਟ ਦੀ ਦੀਵਾਰ ਦਿੱਲੀ ਪੁਲਿਸ ਨੇ ਖੜੀ ਕਰ ਰੱਖੀਆਂ ਨੇ। ਤੇ ਉੱਥੇ ਇੱਕ ਸਾਊਂਡ ਵਾਲਾ ਸਿਸਟਮ ਵੀ ਲਾ ਰੱਖਿਆ ਜਿਹਦੇ 'ਚ ਉਹ ਬਹੁਤ ਭਿਆਨਕ ਬਹੁਤ ਤੇਜ਼ ਆਵਾਜ਼ ਕੱਢਦੇ ਨੇ ਜਿਹਦੇ ਕਰਕੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਤੇ ਪਿੱਛੇ ਹਟਦੇ ਨੇ। ਇਹਦਾ ਇਸਤੇਮਾਲ 1980 ਦੇ ਜਿਹੜੇ ਅੰਦੋਲਨ ਸੀਗੇ BKU ਦੇ ਉਹਨਾਂ ਵਾਸਤੇ ਵੀ ਕੀਤਾ ਗਿਆ ਸੀ। ਪਹਿਲਾਂ ਜਿਹੜੇ ਹਰਿਆਣੇ 'ਚ, ਪੰਜਾਬ 'ਚ, ਪੱਛਮੀ ਉੱਤਰ ਪ੍ਰਦੇਸ਼ 'ਚ ਜਿਹੜੇ ਕਿਸਾਨ ਹੈਗੇ ਆ ਉਹ ਬਲਦਾਂ ਨਾਲ ਖੇਤੀ ਕਰਦੇ ਸੀਗੇ ਤੇ ਜਦੋਂ ਅੰਦੋਲਨ ਕਰਨ ਜਾਂਦੇ ਸੀਗੇ ਤਾਂ ਆਪਣੇ ਬਲਦਾਂ ਨੂੰ ਲੈ ਕੇ ਹੀ ਜਾਂਦੇ ਸੀਗੇ। ਜਿਵੇਂ ਹੁਣ ਟਰੈਕਟਰ ਲੈ ਕੇ ਜਾ ਰਹੇ ਨੇ, ਉਸ ਟਾਈਮ ਬਲਦ ਲੈ ਕੇ ਜਾਂਦੇ ਸੀਗੇ। ਤੇ ਸੰਜੇ ਗਾਂਧੀ ਉਸ ਟਾਈਮ ਹਕੂਮਤ 'ਚ ਸੀਗੇ ਤੇ ਉਹਨਾਂ ਨੇ ਵੀ ਇੱਕ ਇਸ ਕਿਸਮ ਦੀ ਸਕਿੱਲ ਵਰਤੀ ਸੀਗੀ। ਕਿਸੇ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਤੁਸੀਂ ਅੰਗਰੇਜ਼ੀ ਗਾਣੇ ਵਜਾ ਦਿਓ ਤਾਂ ਇਹ ਜਿਹੜੇ ਬਲਦ ਹੈਗੇ ਆ ਇਹ ਚਿੰਗਰ ਜਾਣਗੇ ਤੇ ਇਹ ਇੱਥੋਂ ਭੱਜ ਜਾਣਗੇ ਤੇ ਇਹ ਗਾਹ ਪੈ ਜਾਊਗਾ। ਤੇ ਉਸ ਟਾਈਮ ਵੀ ਹਕੂਮਤ ਨੇ ਤੇਜ਼ ਅੰਗਰੇਜ਼ੀ ਗਾਣੇ ਵਜਾਏ ਸੀਗੇ ਤੇ ਬਲਦਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਨੇ ਆਪਣੇ ਬਲਦ ਆਪਣੇ ਨਾਲ ਕਾਬੂ ਰੱਖੇ ਤੇ ਉਹ ਨਹੀਂ ਭੱਜੇ ਤੇ ਉਹ ਅੰਦੋਲਨ ਸਫਲ ਹੋਇਆ ਸੀ। ਇਸੇ ਕਿਸਮ ਦੀ ਟ੍ਰਿਕਸ ਹੁਣ ਇਸ ਅੰਦੋਲਨ ਦੌਰਾਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਟੈਕਨੋਲੋਜੀ ਦਾ ਇਸਤੇਮਾਲ ਸਰਕਾਰ ਕਰ ਰਹੀ ਹੈ ਤੇ ਇਸ ਦੇ ਉਲਟ ਜਿਹੜੇ ਕਿਸਾਨ ਹੈਗੇ ਆ ਉਹ ਆਪਣੀ ਜੁਗਾੜੂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਨੇ ਸਰਕਾਰ ਦੀ ਟੈਕਨੋਲੋਜੀਕਲ ਚੀਜ਼ਾਂ ਨੂੰ ਭੰਨਣ ਵਾਸਤੇ। ਜਿਵੇਂ ਡਰੋਨ ਜਦੋਂ ਚੜਾਇਆ ਗਿਆ ਅਸਮਾਨ ਤੇ ਕਿਸਾਨਾਂ ਤੇ ਗੋਲੇ ਸੁੱਟਣ ਵਾਸਤੇ, ਕਿਸਾਨਾਂ ਨੇ ਪਤੰਗ ਚਾੜ ਲਈ ਤੇ ਪਤੰਗ ਨਾਲ ਜਿਹੜਾ ਉਹਨਾਂ ਦਾ ਡਰੋਨ ਸੀਗਾ ਉਹਨੂੰ ਡੇਗਤਾ ਸੀ। ਤੇ ਇੱਦਾਂ ਹੀ ਤੁਸੀਂ ਦੇਖੋ ਹਰਿਆਣੇ 'ਚ ਇੰਟਰਨੈਟ ਬੈਨ ਕਰ ਰੱਖਿਆ ਹੈਗਾ ਤੇ ਬੰਦ ਹੈ। ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਹੈਗੇ ਜਿਹੜੇ ਕਿ ਬੰਦੇ ਉੱਥੋਂ ਗਰਾਊਂਡ ਜ਼ੀਰੋ ਤੋਂ ਲਗਾਤਾਰ ਰਿਪੋਰਟ ਕਰ ਰਹੇ ਨੇ, ਉਹਨਾਂ ਦੇ ਅਕਾਊਂਟਸ ਵੀ ਇੰਡੀਆ 'ਚ ਬੈਨ ਕਰ ਰੱਖੇ ਨੇ। ਮੇਰਾ ਖੁਦ ਦਾ ਜਿਹੜਾ ਪਰਸਨਲ ਮਨਦੀਪ ਪੂਨੀਆ ਨਾਂ 'ਤੇ ਜਿਹੜਾ ਅਕਾਊਂਟ ਹੈਗਾ ਉਹ ਟਵਿੱਟਰ 'ਤੇ ਵੀ ਬੈਨ ਕਰ ਰੱਖਿਆ ਹੈ, ਸੋਸ਼ਲ ਮੀਡੀਆ ਫੇਸਬੁੱਕ 'ਤੇ ਵੀ, ਤੇ ਮੇਰੇ ਅਦਾਰੇ ਦਾ ਗਾਂਵ ਸਵੇਰਾ ਦਾ ਵੀ ਅਕਾਊਂਟ ਬੈਨ ਕਰ ਰੱਖਿਆ। ਤੇ ਮੇਰੀਆਂ ਰਿਪੋਰਟਾਂ ਇੱਥੇ ਕੋਈ ਨਹੀਂ ਇੰਡੀਆ 'ਚ ਕੋਈ ਨਹੀਂ ਦੇਖ ਪਾ ਰਿਹਾ। ਹਰਿਆਣੇ 'ਚ ਤਾਂ ਉੱਦਾਂ ਇੰਟਰਨੈਟ ਹੀ ਬੈਨ ਹੈ ਤਾਂ ਕੋਈ ਵੀ ਇੰਟਰਨੈਟ 'ਚ ਜਿਹੜਾ ਕੰਟੈਂਟ ਚੱਲਦਾ ਹੈਗਾ ਉਹ ਹੀ ਨਹੀਂ ਦੇਖ ਪਾ ਰਿਹਾ। ਤੇ ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਬੱਚਿਆਂ ਦੇ ਐਗਜ਼ਾਮ ਨੇ ਮਾਰਚ ਮਹੀਨੇ 'ਚ ਇੰਡੀਆ 'ਚ ਸਕੂਲੀ ਬੱਚਿਆਂ ਦੇ ਐਗਜ਼ਾਮ ਹੁੰਦੇ ਨੇ ਤੇ ਸਾਰੀ ਪੜ੍ਹਾਈ ਲਗਭਗ ਜ਼ਿਆਦਾਤਰ ਪੜ੍ਹਾਈ ਆਨਲਾਈਨ ਹੋ ਚੁੱਕੀ ਹੈ। ਤੇ ਹੁਣ ਇਹ ਵੀ ਸਵਾਲ ਉੱਠਦਾ ਹੈ ਕਿ ਹਰਿਆਣੇ ਦੇ ਜਿਹੜੇ ਸਕੂਲ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਉਣਗੇ ਤੇ ਹਰਿਆਣੇ ਦੇ ਬੱਚੇ ਕਿਵੇਂ ਐਗਜ਼ਾਮ 'ਚ ਬੈਠਣਗੇ ਕਿਉਂਕਿ ਉੱਥੇ ਤਾਂ ਇੰਟਰਨੈਟ ਬੈਨ ਹੈ। ਇਸ ਕਿਸਮ ਦੇ ਸਵਾਲ ਨੇ। ਚੰਡੀਗੜ੍ਹ ਮੇਅਰ ਚੋਣਾਂ ਬਾਰੇ ਆਪਾਂ ਬਹੁਤ ਸਾਰੀ ਗੱਲ ਪਹਿਲਾਂ ਹੀ ਕਰ ਚੁੱਕੇ ਆ। ਆਪਾਂ ਨੂੰ ਪਤਾ ਹੈ ਕਿ 3 ਕਾਉਂਸਲਰ ਇੱਧਰ BJP ਨੇ ਆਪਣੇ ਵਿੱਚ ਸ਼ਾਮਿਲ ਕਰ ਲਏ ਸੀ ਆਮ ਆਦਮੀ ਪਾਰਟੀ ਦੇ ਤੋੜ ਕੇ, ਪਰ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਅੱਜ ਉਹ ਦੇਖਣ ਵਾਲਾ ਹੈਗਾ। ਉਹਨੇ ਬਹੁਤ ਵਧੀਆ ਫੈਸਲਾ ਦਿੱਤਾ ਤੇ ਕਿਹਾ ਕਿ ਜਿਹੜੀ 8 ਵੋਟਾਂ ਅਨਿਲ ਮਸੀਹ ਨੇ ਇਨਵੈਲਿਡ ਕੀਤੀਆਂ ਸੀ ਕ੍ਰੋਸ ਦਾ ਸਾਈਨ ਲਾ ਕੇ, ਉਹ ਵੈਲਿਡ ਨੇ ਤੇ ਉਹ ਜਿਹੜੇ ਬੈਲਟ ਹੈਗੇ ਆ ਉਹ ਹੀ ਫਾਈਨਲ ਮੰਨੇ ਜਾਣ ਤੇ ਉਹਨਾਂ ਦੇ ਆਧਾਰ ਤੇ ਹੀ ਮੇਅਰ ਚੁਣਿਆ ਜਾਵੇ। ਤਾਂ ਕਰਕੇ ਜਿਹੜਾ ਕਿ ਕੁਲਦੀਪ ਕੁਮਾਰ ਹੈਗਾ ਆਮ ਆਦਮੀ ਪਾਰਟੀ ਦਾ ਉਹ ਅੱਜ ਚੰਡੀਗੜ੍ਹ ਦਾ ਮੇਅਰ ਐਲਾਨਿਆ ਗਿਆ ਹੈ। ਇਹ ਕਿਤੇ ਨਾ ਕਿਤੇ ਜਿਹੜੇ ਇੰਡੀਆ ਅਲਾਇੰਸ ਹੈਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਵੱਡੀ ਜਿੱਤ ਹੈਗੀ ਆ। ਆਪਾਂ ਉੱਤਰ ਪ੍ਰਦੇਸ਼ ਦੇ ਚੋਣਾਂ ਬਾਰੇ ਵੀ ਗੱਲ ਕਰ ਲਈਏ, ਉਹ ਬਹੁਤ ਜ਼ਰੂਰੀ ਹੈਗੀ ਆ। ਉੱਥੇ ਅਖਿਲੇਸ਼ ਯਾਦਵ ਦੀ ਪਾਰਟੀ ਲਗਾਤਾਰ ਕਮਜ਼ੋਰ ਵੀ ਹੋ ਰਹੀ ਹੈ
ਤੇ ਉਹ ਕਾਂਗਰਸ ਤੋਂ ਦੂਰ ਵੀ ਬਣਾ ਰਹੀ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਜੈਨ ਚੌਧਰੀ ਨਾਲ ਵੀ ਆਪਣਾ ਗਠਬੰਧਨ ਤੋੜ ਲਿਆ ਸੀ, ਬਲਕਿ ਆਪਾਂ ਇਹ ਕਹੀਏ ਕਿ ਜੈਨ ਚੌਧਰੀ ਨੇ ਉਹਨਾਂ ਨਾਲ ਆਪਣਾ ਗਠਬੰਧਨ ਤੋੜ ਲਿਆ ਸੀ। ਹੁਣ ਸਵਾਮੀ ਪ੍ਰਸਾਦ ਮੌਰਿਆ ਜਿਹੜਾ ਕਿ ਪਿਛੜੇ ਤਬਕੇ ਦਾ ਵੱਡਾ ਆਗੂ ਹੈਗਾ ਮੌਰਿਆ ਸਮਾਜ ਦਾ, ਉਹਨੇ ਵੀ ਸਮਾਜਵਾਦੀ ਪਾਰਟੀ ਤੋਂ ਇਸਤੀਫਾ ਦਿੱਤਾ ਹੈਗਾ ਤੇ ਉਹ ਆਪਣੀ ਨਵੀਂ ਪਾਰਟੀ ਬਣਾਉਣ ਦੀ ਗੱਲ ਕਰ ਰਿਹਾ ਹੈ। ਉਹ 2022 ਚ ਅਖਿਲੇਸ਼ ਯਾਦਵ ਦੀ ਪਾਰਟੀ 'ਚ ਸ਼ਾਮਿਲ ਹੋਇਆ ਸੀ, ਹੁਣ ਉਹਨੇ ਆਪਣਾ ਅੱਡ ਰਸਤਾ ਚੁਣ ਲਿਆ ਹੈ। ਇਸੇ ਹਿਸਾਬ ਨਾਲ ਜਿਹੜੀ ਤੀਜੀ ਲਿਸਟ ਜਾਰੀ ਕੀਤੀ ਗਈ ਹੈ ਉਹਦੇ 'ਚ ਕਈ ਸੀਟਾਂ ਤਾਂ ਇੱਦਾਂ ਦੀਆਂ ਹੈਗੀਆਂ ਜਿਹਦੇ 'ਚ ਕਾਂਗਰਸ ਆਪਣੀ ਟਿਕਟ ਮੰਗ ਰਹੀ ਸੀ, ਪਰ ਹੁਣ ਅਖਿਲੇਸ਼ ਯਾਦਵ ਦੀ ਪਾਰਟੀ ਨੇ ਯਾਨੀ ਕਿ ਸਮਾਜਵਾਦੀ ਪਾਰਟੀ ਨੇ ਉੱਥੇ ਚੋਣ ਲੜਨ ਦੀ ਇੱਕ ਹਿਸਾਬ ਨਾਲ ਘੋਸ਼ਣਾ ਕੀਤੀ ਹੈ। ਅਤੇ ਇਹ ਜਿਹੜਾ ਅਲਾਇੰਸ ਹੈ ਪੂਰਾ ਇੰਡੀਆ ਗਠਬੰਧਨ ਹੈਗਾ ਉਹਦੇ ਚੋਂ ਪਹਿਲਾਂ ਹੀ ਜੈਨ ਚੌਧਰੀ ਜਾ ਚੁੱਕੇ ਨੇ, ਨਿਤੀਸ਼ ਕੁਮਾਰ ਜਾ ਚੁੱਕੇ ਨੇ, ਹੁਣ ਜਿਹੜੇ ਫਾਰੂਕ ਅਬਦੁੱਲਾ ਹੋਰੀ ਹੈਗੇ ਕਸ਼ਮੀਰ ਵਾਲੇ ਉਹ ਜਾ ਚੁੱਕੇ ਨੇ। ਹੁਣ ਇਹ ਲੱਗ ਰਿਹਾ ਕਿ ਅਖਿਲੇਸ਼ ਯਾਦਵ ਵੀ ਕਿਤੇ ਨਾ ਕਿਤੇ ਇਸ ਅਲਾਇੰਸ 'ਚ ਨਹੀਂ ਰਹਿਣਗੇ, ਤਾਂ ਫਿਰ ਮਤਲਬ ਜਿਹੜਾ ਕਾਂਗਰਸ ਦਾ ਪੂਰਾ ਇੱਕ ਇੰਡੀਆ ਗਠਬੰਧਨ ਨੂੰ ਲੈ ਕੇ ਚੋਣ ਲੜਨ ਵਾਲਾ ਸੁਪਨਾ ਸੀਗਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਟੁੱਟਦਾ ਨਜ਼ਰ ਆ ਰਿਹਾ। ਤਾਂ ਇਹ ਲੱਛਣ ਨੇ ਕਿ ਕਿਤੇ ਨਾ ਕਿਤੇ ਬੀਜੇਪੀ ਨੂੰ ਇੱਕ ਬਾਈਪਾਸ ਦੇਣ ਦੇ, ਕਿ ਬੀਜੇਪੀ ਜਾਵੇ ਆਰਾਮ ਨਾਲ ਇਲੈਕਸ਼ਨਾਂ 'ਚ ਤੇ ਆਰਾਮ ਨਾਲ ਜਿੱਤ ਕੇ ਆ ਜਾਵੇ। ਵਿਪਕਸ਼ ਨੂੰ ਚਾਹੀਦਾ ਸੀਗਾ ਕਿ ਉਹ ਸਾਰੇ ਇਕੱਠੇ ਹੋ ਕੇ ਲੜਨ ਤੇ ਇੱਕ ਸੀਟ ਤੇ ਬੀਜੇਪੀ ਦੇ ਉਲਟ ਇੱਕ ਹੀ ਆਪਣਾ ਕੈਂਡੀਡੇਟ ਖੜਾ ਕਰਨ, ਪਰ ਉਹ ਇਸ 'ਚ ਸਫਲ ਹੁੰਦੇ ਦਿਖ ਨਹੀਂ ਰਹੇ ਤੇ ਲਗਾਤਾਰ ਭਾਰਤ ਦੇ ਸਿਆਸੀ ਹਲਕਿਆਂ 'ਚ ਇਹਦੇ ਬਾਰੇ ਗੱਲ ਹੋ ਰਹੀ ਹੈ। ਫਿਰ ਮਰਾਠਿਆਂ ਦੇ ਆਰਕਸ਼ਣ ਬਾਰੇ ਆਪਾਂ ਗੱਲ ਕਰ ਲਈਏ ਤੇ ਮਰਾਠੇ ਲਗਾਤਾਰ ਮਹਾਰਾਸ਼ਟਰ 'ਚ ਅੰਦੋਲਨ ਕਰ ਰਹੇ ਸੀਗੇ ਕਿ ਉਹਨਾਂ ਨੂੰ 10% ਰਿਜ਼ਰਵੇਸ਼ਨ ਦਿੱਤਾ ਜਾਵੇ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਜਿਹੜੀ ਮਾਈਗ੍ਰੇਸ਼ਨ ਹੈਗੀ ਆ ਦੂਜੀ ਪਾਪੂਲੇਸ਼ਨ ਦੀ ਭਾਰਤ ਦੇ ਅੱਡ ਸੂਬਿਆਂ ਤੋਂ ਉਹ ਖਾਸੀ ਹੈਗੀ ਆ। ਆਪਾਂ ਪੁਣੇ ਸ਼ਹਿਰ ਨੂੰ ਵੀ ਜਾਣਦੇ ਹਾਂ, ਬੰਬੇ ਨੂੰ ਵੀ ਜਾਣਦੇ ਹਾਂ, ਨਾਗਪੁਰ ਨੂੰ ਵੀ ਜਾਣਦੇ ਹਾਂ। ਉੱਥੇ ਲਗਾਤਾਰ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ 'ਚ ਲੋਕ ਆ ਰਹੇ ਨੇ, ਤਾਂ ਕਰਕੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਬੋਡੀ 'ਚ ਜਿਹੜੇ ਮਰਾਠੇ ਉੱਥੋਂ ਦੇ ਇੱਕ ਹਿਸਾਬ ਨਾਲ ਆਪਾਂ ਕਹੀਏ ਜਿਹੜੇ ਕਿ ਮੂਲ ਨਿਵਾਸੀ ਹੈਗੇ ਆ ਉਹਨਾਂ ਨੂੰ ਆਰਕਸ਼ਣ ਦੇਣਾ ਬਣਦਾ ਸੀਗਾ ਤੇ ਅੱਜ 10% ਆਰਕਸ਼ਣ ਦੇਤਾ। ਹਾਲਾਂਕਿ ਮਰਾਠੇ ਕਹਿ ਰਹੇ ਨੇ ਕਿ ਉਹਨਾਂ ਨੂੰ ਅੰਨੇ ਪਿਛੜਾ ਵਰਗ ਯਾਨੀ ਕਿ OBC 'ਚ ਆਰਕਸ਼ਣ ਦਿੱਤਾ ਜਾਵੇ, ਨਾ ਕਿ ਇਹ ਅੱਡ ਤੋਂ ਜਿਹੜਾ 10% ਆਰਕਸ਼ਣ ਦਿਆ ਜਾ ਰਿਹਾ ਇਹ ਦਿੱਤਾ ਜਾਵੇ। ਹਾਲਾਂਕਿ ਸਾਰੀ ਵਿਪਕਸ਼ੀ ਪਾਰਟੀਆਂ ਇਸ 10% ਆਰਕਸ਼ਣ ਦੇ ਸਹਿਮਤ ਨੇ। ਜਿਹੜੀ ਰਾਹੁਲ ਗਾਂਧੀ ਬਾਰੇ ਵੀ ਆਪਾਂ ਨੂੰ ਗੱਲ ਕਰ ਲੈਣੀ ਚਾਹੀਦੀ। ਰਾਹੁਲ ਗਾਂਧੀ ਹੁਣ ਰਾਏਬਰੇਲੀ 'ਚ ਹੈਗੇ ਆ, ਅਮੇਠੀ ਵੀ ਗਏ ਸੀਗੇ। ਅਮੇਠੀ ਜਾਣ ਤੋਂ ਬਾਅਦ ਲਗਾਤਾਰ ਉਹਨਾਂ 'ਤੇ ਹਮਲਾ ਵੀ ਹੋਇਆ ਸੀ ਕਿ ਉਹ ਅਮੇਠੀ ਤੇ ਰਾਏਬਰੇਲੀ ਨੂੰ ਛੱਡ ਕਿਉਂ ਰਹੇ ਨੇ, ਕਿਉਂਕਿ ਉਹ ਤਾਂ ਉਹਨਾਂ ਦੀ ਇੱਕ ਹਿਸਾਬ ਨਾਲ ਪਰਿਵਾਰਿਕ ਸੀਟਾਂ ਨੇ। ਪਿਛਲੀ ਵਾਰ ਹਾਲਾਂਕਿ ਉਹ ਅਮੇਠੀ ਤੋਂ ਚੋਣ ਹਾਰ ਗਏ ਸੀਗੇ ਤੇ ਉਹ ਕੇਰਲ ਦੇ ਵਾਇਨਾਡ ਤੋਂ ਜਿੱਤ ਕੇ ਆਏ ਸੀਗੇ। ਤੇ ਹੁਣ ਸੋਨੀਆ ਗਾਂਧੀ ਵੀ ਰਾਜਸਥਾਨ ਤੋਂ ਰਾਜ ਸਭਾ ਚੋਣ ਲੜ ਕੇ ਗਈ ਹੈਗੀ ਆ ਰਾਜ ਸਭਾ 'ਚ, ਤੇ ਲੋਕ ਸਭਾ ਦੇ ਚੋਣ ਨਹੀਂ ਲੜੂਗੀ, ਉਹਨਾਂ ਨੇ ਵੀ ਐਲਾਨਤਾ ਹੈਗਾ। ਤੇ ਕਿਤੇ ਨਾ ਕਿਤੇ ਉੱਤਰ ਪ੍ਰਦੇਸ਼ ਨੂੰ ਖੁਦ ਹੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਛੱਡ ਰਹੀ ਹੈ ਉੱਤਰ ਪ੍ਰਦੇਸ਼ ਦੀ ਜ਼ਮੀਨ ਨੂੰ। ਤਾਂ ਫਿਰ ਅਖਿਲੇਸ਼ ਯਾਦਵ ਇਸ ਕਰਕੇ ਹੀ ਉੱਥੇ ਆਪਣੇ ਆਪ ਨੂੰ ਸਟਰੋਂਗ ਕੰਟੈਂਡਰ ਬੀਜੇਪੀ ਦੇ ਅਗੇਂਸਟ ਪੇਸ਼ ਕਰ ਰਹੇ ਨੇ। ਕਾਂਗਰਸ ਜੇ ਉੱਤਰ ਪ੍ਰਦੇਸ਼ ਤੋਂ ਸਿਮਟਦੀ ਹੈਗੀ ਆ ਤੇ ਉਹ ਕਿਤੇ ਨਾ ਕਿਤੇ 80 ਸੀਟਾਂ ਤੋਂ ਆਪਣਾ ਦਾਵਾ ਪਿੱਛੇ ਖਿੱਚ ਰਹੀ ਹੈ। ਉੱਦਾਂ ਜਿਹੜਾ ਉੱਤਰ ਪ੍ਰਦੇਸ਼ 'ਚ ਹੁਣ ਦਾਵਾ ਬਣਦਾ ਦਿਖਦਾ ਆਪਾਂ ਨੂੰ ਉਹ ਬੀਜੇਪੀ ਦਾ, ਸਮਾਜਵਾਦੀ ਪਾਰਟੀ ਦੇ ਤੇ BSP ਦਾ ਵੀ ਦਾਵਾ ਹੈਗਾ ਕੁਝ ਸੀਟਾਂ ਤੇ। ਕਈ ਹੋਰ ਉੱਥੇ ਛੋਟੇ ਛੋਟੇ ਦਲ ਵੀ ਹੈਗੇ, ਧੜੇ ਹੈਗੇ, ਜਿਵੇਂ ਜੈਨ ਚੌਧਰੀ ਹੋ ਗਿਆ, ਓਮ ਪ੍ਰਕਾਸ਼ ਰਾਜਭਰ ਹੋ ਗਿਆ, ਜਿਹੜੀ ਅਨੁਪ੍ਰਿਆ ਪਟੇਲ ਹੈਗੀ ਆ ਉਹ ਹੋ ਗਈ, ਤੇ ਇਸ ਕਿਸਮ ਦੇ ਹੋਰ ਕਈ ਵੀ ਧੜੇ ਹੈਗੇ ਆ। ਚਾਹੇ ਭੀਮ ਆਰਮੀ ਵਾਲਾ ਚੰਦਰ ਸ਼ੇਖਰ ਆਜ਼ਾਦ ਹੋ ਗਿਆ, ਉਹ ਮੁੰਡਾ ਵੀ ਸਹਾਰਨਪੁਰ ਇਲਾਕੇ 'ਚ ਠੀਕ ਠਾਕ ਕੰਮ ਕਰ ਰਿਹਾ। ਉੱਤਰ ਪ੍ਰਦੇਸ਼ ਤੁਸੀਂ ਇਹ ਵੀ ਕਹਿੰਦੇ ਹੋਗੇ ਕਿ ਉੱਤਰ ਪ੍ਰਦੇਸ਼ ਬਾਰੇ ਮੈਂ ਇੰਨੀ ਗੱਲ ਕਿਉਂ ਕਰਦਾ, ਕਿਉਂਕਿ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈਗਾ। ਲੋਕ ਸਭਾ ਚੋਣਾਂ ਦੇ ਅਨੁਸਾਰ ਉੱਤਰ ਪ੍ਰਦੇਸ਼ ਦੀ ਪੋਲਿਟਿਕਸ ਨੂੰ ਹਰ ਰੋਜ਼ ਡਿਸਕਸ ਕਰਨਾ ਪਊਗਾ, ਕਿਉਂਕਿ ਉੱਥੇ 80 ਸੀਟਾਂ ਨੇ ਤੇ ਉੱਥੋਂ ਹੀ ਬੀਜੇਪੀ ਦੀ ਮੇਨ ਪੋਲਿਟਿਕਸ ਚੱਲਦੀ ਹੈ, ਹਿੰਦੂਤਵਾਦੀ। ਉੱਥੇ ਹੀ ਉਹਨਾਂ ਨੇ ਰਾਮ ਮੰਦਿਰ ਬਣਾਇਆ, ਕੱਲ੍ਹ ਹੀ ਉਹਨਾਂ ਨੇ ਕਲਕੀ ਦੇ ਮੰਦਿਰ ਦਾ ਵੀ ਉਦਘਾਟਨ ਕੀਤਾ ਹੈ। ਇਸ ਕਰਕੇ ਇਹ ਜਿਹੜਾ ਸਾਰਾ ਉੱਤਰ ਪ੍ਰਦੇਸ਼ ਦੀ ਪੋਲਿਟਿਕਸ ਹੈਗੀ ਆ ਉਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਨੇ। ਕਾਂਗਰਸ ਨੂੰ ਰਾਜਸਥਾਨ 'ਚ ਇੱਕ ਝਟਕਾ ਲੱਗਿਆ ਹੈ, ਉਸ ਬਾਰੇ ਵੀ ਆਪਾਂ ਨੂੰ ਗੱਲ ਕਰ ਲੈਣੀ ਚਾਹੀਦੀ। ਰਾਜਸਥਾਨ 'ਚ ਜਿਹੜੇ ਕਾਂਗਰਸ ਦੇ ਆਗੂ ਸੀਗੇ ਮਹਿੰਦਰਜੀਤ ਸਿੰਘ ਮਾਲਵੀਆ, ਉਹਨਾਂ ਨੇ ਕਾਂਗਰਸ ਨੂੰ ਛੱਡਤਾ ਹੈਗਾ ਤੇ ਹੁਣ ਉਹ BJP 'ਚ ਚਲੇ ਗਏ ਨੇ। ਉਹ ਡੂੰਗਰਪੁਰ ਬਾਸਵਾੜਾ ਜਿਹੜਾ ਕਿ ਭਿੱਲਾਂ ਵਾਲਾ ਇਲਾਕਾ ਹੈਗਾ, ਆਦੀਵਾਸੀਆਂ ਵਾਲਾ ਇਲਾਕਾ ਹੈਗਾ, ਉੱਥੋਂ ਆਉਂਦੇ ਸੀਗੇ
ਤੇ ਉਹ ਉਹਨਾਂ ਦਾ ਰੀਜ਼ਨ ਉਹਨਾਂ ਨੇ ਇਹ ਕਿਹਾ ਕਿ ਮੈਂ ਉਸ ਇਲਾਕੇ ਦੀ ਆਦੀਵਾਸੀ ਇਲਾਕੇ ਦੀ ਡਿਵੈਲਪਮੈਂਟ ਚਾਹੁੰਦਾ, ਇਸ ਕਰਕੇ ਹੀ ਮੈਂ ਬੀਜੇਪੀ 'ਚ ਗਿਆ ਹੈਗਾ। ਤੇ ਜਿਹੜੀ ਆਦੀਵਾਸੀਆਂ ਦੀ ਪੋਲਿਟਿਕਸ ਵੀ ਕੀ ਹੈ ਰਾਜਸਥਾਨ 'ਚ, ਉਹ ਖਾਸੀ ਗਰਮ ਹੋ ਰਹੀ ਹੈ। ਉੱਥੇ ਜਿਹੜੇ ਭੀਲ ਲੀਡਰਸ਼ਿਪ ਹੈ ਉਹ ਐਮਰਜ ਕਰ ਰਹੀ ਹੈ। ਉਹਨਾਂ ਨੇ ਆਪਣੀ ਨਵੀਂ ਪਾਰਟੀ ਵੀ ਬਣਾਈ ਹੋਈ ਹੈ, ਭਾਰਤ ਆਦੀਵਾਸੀ ਪਾਰਟੀ, ਤੇ ਉਹਨਾਂ ਦੇ 3 MLA ਹੁਣ ਜਿੱਤ ਕੇ ਆਏ ਨੇ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੇ ਉਹਨਾਂ ਦਾ ਕਾਂਗਰਸ ਨਾਲ ਅਲਾਇੰਸ ਹੋ ਜਾਂਦਾ, ਉਸ ਬਾਪ ਪਾਰਟੀ ਦਾ, ਭਾਰਤ ਆਦੀਵਾਸੀ ਪਾਰਟੀ ਦਾ, ਤੇ ਉਹ ਕਿਤੇ ਨਾ ਕਿਤੇ 16-17 ਸੀਟਾਂ ਤੇ ਵੀ ਜਿੱਤ ਸਕਦੇ ਸੀਗੇ, ਲੇਕਿਨ ਉਹ ਅਲਾਇੰਸ ਕਾਂਗਰਸ ਨੇ ਨਹੀਂ ਕੀਤਾ। ਤੇ ਹੁਣ ਕਾਂਗਰਸ ਤੋਂ ਉਹਨਾਂ ਦਾ ਆਦੀਵਾਸੀ ਲੀਡਰ ਹੈਗਾ ਜਿਹੜਾ ਕਿ ਉਸ ਅਲਾਇੰਸ 'ਚ ਵੀ ਅੜੰਗੇ ਅੜਾ ਰਿਹਾ ਸੀ, ਉਹ ਟੁੱਟ ਕੇ ਬੀਜੇਪੀ 'ਚ ਸ਼ਾਮਿਲ ਹੋ ਗਿਆ। ਤੇ ਕਈ ਲੋਕ ਇਹ ਵੀ ਦੇਖ ਰਹੇ ਨੇ ਕਿ ਉਹ ਰੁਕਿਆ ਇਸ ਕਰਕੇ ਹੋਇਆ ਸੀਗਾ ਕਿ ਕਿਤੇ ਨਾ ਕਿਤੇ ਅਲਾਇੰਸ ਨਾ ਹੋ ਸਕੇ। ਇੱਕ ਖਬਰ ਬਾਰੇ ਹੋਰ ਆਪਾਂ ਡਿਸਕਸ ਕਰ ਲਈਏ, ਉਹ ਹੈਗੀ ਆ ਕਮਲਨਾਥ ਬਾਰੇ। ਕਮਲਨਾਥ ਆਪਾਂ ਨੂੰ ਪਤਾ ਹੈ ਕਿ ਜਿਹੜਾ ਕਿ ਦਿੱਲੀ ਦੰਗਿਆਂ 'ਚ ਵੀ ਆਰੋਪੀ ਸੀਗਾ, ਸਿੱਖਾਂ ਤੇ ਉਹਨਾਂ ਨੇ ਹਮਲੇ ਵੀ ਕੀਤੇ, ਤੇ ਉਹਨੂੰ ਕਾਂਗਰਸ ਨੇ ਮੱਧ ਪ੍ਰਦੇਸ਼ ਦਾ CM ਵੀ ਬਣਾਇਆ ਸੀ, ਮੁੱਖ ਮੰਤਰੀ ਬਣਾਇਆ ਸੀ। ਹੁਣ ਉਹਦੀ ਲਗਾਤਾਰ ਖਬਰ ਚੱਲੀ ਕਿ ਉਹ ਬੀਜੇਪੀ 'ਚ ਸ਼ਾਮਿਲ ਹੋਊਗਾ, ਤੇ ਕਾਂਗਰਸ ਉਹਦਾ ਖੰਡਨ ਵੀ ਨਹੀਂ ਕਰ ਪਾਈ। ਬਾਅਦ 'ਚ ਹਾਲਾਂਕਿ ਖੁਦ ਕਮਲਨਾਥ ਨੇ ਕਿਹਾ ਕਿ ਉਹ ਬੀਜੇਪੀ 'ਚ ਸ਼ਾਮਿਲ ਨਹੀਂ ਹੋ ਰਿਹਾ। ਕਮਲਨਾਥ ਦਾ ਆਪਾਂ ਨੂੰ ਪਤਾ ਹੈ ਕਿ ਉਹਨੂੰ ਕਿਤੇ ਨਾ ਕਿਤੇ ਕਾਂਗਰਸ ਨੇ ਜਦੋਂ ਪ੍ਰਮੋਟ ਕੀਤਾ ਤਾਂ ਲਗਾਤਾਰ ਸਿੱਖਾਂ ਵੱਲੋਂ ਇਹ ਸਵਾਲ ਉੱਠੇ ਕਿ ਤੁਸੀਂ ਸਾਡੇ ਕਾਤਲਾਂ ਨੂੰ ਪ੍ਰਮੋਟ ਕਰ ਰਹੇ ਹੋ। ਕਾਂਗਰਸ ਨੂੰ ਕਮਲਨਾਥ ਪ੍ਰਮੋਟ ਨਹੀਂ ਕਰਨਾ ਚਾਹੀਦਾ ਸੀਗਾ, ਤੇ ਉਹਨੂੰ ਮੁੱਖ ਮੰਤਰੀ ਵੀ ਨਹੀਂ ਬਣਾਉਣਾ ਚਾਹੀਦਾ ਸੀਗਾ ਮੱਧ ਪ੍ਰਦੇਸ਼ ਦਾ। ਆਪਾਂ ਨੂੰ ਪਤਾ ਕਿ ਉਹਦੇ ਕਰਕੇ ਹੀ ਮੱਧ ਪ੍ਰਦੇਸ਼ 'ਚ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਹੋਇਆ ਹੈ। ਤੇ ਇਹ ਇੱਕ ਗੱਲ ਹੋਰ ਇਹ ਵੀ ਬਹੁਤ ਲਗਾਤਾਰ ਚੱਲਦੀ ਹੈ ਕਿ ਕਮਲਨਾਥ ਨੇ ਬੀਜੇਪੀ ਨਾਲ ਆਪਣੀ ਸੈਟਿੰਗ ਕਰ ਰੱਖੀ ਸੀਗੀ ਕਿ ਤੁਸੀਂ ਮੈਨੂੰ ਸਪੇਸ ਦਿਓ ਤੇ ਮੈਂ ਕਾਂਗਰਸ ਨੂੰ ਹਰਵਾ ਦਾਂਗਾ। ਇਹ ਲਗਾਤਾਰ ਗੱਲਾਂ ਬਾਹਰ ਆਉਂਦੀਆਂ ਨੇ। ਪਰ ਇਸ 'ਚ ਜਿਹੜਾ ਪੰਜਾਬ ਦਾ ਇੱਕ ਪੋਲੀਟੀਸ਼ੀਅਨ ਹੈਗਾ ਰਾਜਾ ਵੜਿੰਗ, ਜਿਹੜਾ ਕਿ ਕਾਂਗਰਸ ਦਾ ਹੁਣ ਆਪਾਂ ਨੂੰ ਪਤਾ ਸੂਬੇ ਦਾ ਪ੍ਰਧਾਨ ਹੈਗਾ, ਉਹਦਾ ਰੋਲ ਬਹੁਤ ਖਤਰਨਾਕ ਹੈ। ਉਹ ਮੱਧ ਪ੍ਰਦੇਸ਼ 'ਚ ਜਾ ਕੇ ਕਮਲਨਾਥ ਦੀ ਸਟੇਜ 'ਤੇ ਡਰਾਮੇ ਉਹਨੇ ਕੀਤੇ, ਉਹਨੇ ਉੱਥੇ ਰੋਣਾ ਰੋਇਆ, ਕਿਹਾ ਕਿ ਕਮਲਨਾਥ ਕੋਈ ਸਿੱਖਾਂ ਦੇ ਕਤਲੇਆਮ 'ਚ ਸ਼ਾਮਿਲ ਨਹੀਂ ਸੀ। ਪਰ ਆਪਾਂ ਨੂੰ ਸਾਰਿਆਂ ਨੂੰ ਪਤਾ, PUCL ਦੀ ਰਿਪੋਰਟ ਤੁਸੀਂ ਦੇਖ ਲਓ ਜਾਂ ਫਿਰ ਜਿੰਨੇ ਵੀ ਕਮਿਸ਼ਨ ਬਣੇ ਦਿੱਲੀ ਦੇ ਕਤਲੇਆਮ ਤੇ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਉਸ 'ਚ ਕਮਲਨਾਥ ਦਾ ਨਾਂ ਹੈਗਾ। ਫਿਰ ਵੀ ਰਾਜਾ ਵੜਿੰਗ ਨੇ ਉੱਥੇ ਜਾ ਕੇ ਮੱਧ ਪ੍ਰਦੇਸ਼ 'ਚ ਡਰਾਮੇ ਖੰਡਾਏ। ਤੇ ਹੁਣ ਰਾਜਾ ਵੜਿੰਗ ਨੂੰ ਇਹ ਸੋਚਣਾ ਚਾਹੀਦਾ ਕਿ ਤੂੰ ਇੱਕ ਸਿੱਖ ਹੋ ਕੇ ਤੂੰ ਇਹ ਕਿਸ ਕਿਸਮ ਦੇ ਡਰਾਮੇ ਕਰ ਰਿਹਾ ਹੈ। ਕਿਉਂ ਕਿਸੇ ਕਮਨਲ ਬੰਦੇ ਨੇ ਜਿਹਨੇ ਘੱਟ ਗਿਣਤੀ ਦੇ ਲੋਕਾਂ ਤੇ ਹਮਲੇ ਕੀਤੇ ਹੋਣ, ਉਹਨਾਂ ਦੇ ਕਤਲੇਆਮ ਕੀਤਾ ਹੋਵੇ, ਉਹਦੀ ਸਪੋਰਟ ਕਰ ਰਿਹਾ ਹੈ। ਕਮਲਨਾਥ ਸਿਰੇ ਦਾ ਘਟੀਆ ਬੰਦਾ ਹੈਗਾ, ਮਤਲਬ ਕਾਂਗਰਸੀ ਖੁਦ ਮੰਨਦੇ ਨੇ, ਪਰ ਪਤਾ ਨਹੀਂ ਕਿਉਂ ਉਹਨੂੰ ਬਾਰ-ਬਾਰ ਪ੍ਰਮੋਟ ਕੀਤਾ ਗਿਆ। ਹਾਲਾਂਕਿ ਹੁਣ ਉਹਨੂੰ ਖੁੱਡੇ ਲੈਣ ਲਾਤਾ ਹੈ ਕਾਂਗਰਸ ਪਾਰਟੀ 'ਚ। ਪਰ ਇਹ ਕੰਮ ਕਾਂਗਰਸ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀਗਾ ਕਿ ਜਿਹੜਾ ਉਹ ਹੁਣ ਕਰ ਰਹੀ ਹੈ। ਤੇ ਲਾਲੂ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਬਾਰੇ ਵੀ ਗੱਲ ਕਰ ਲਈਏ, ਕਿਉਂਕਿ ਬਿਹਾਰ 'ਚ ਵੀ 40 ਸੀਟਾਂ ਨੇ ਤੇ ਲਾਲੂ ਯਾਦਵ ਨੂੰ ਮੰਨਿਆ ਜਾਂਦਾ ਹੈ ਕਿ ਉਹ ਜਿਹੜਾ ਸੈਕੂਲਰ ਪੋਲਿਟਿਕਸ ਹੈ ਇੰਡੀਆ ਦੀ, ਉਹਦਾ ਧੁਰੰਦਰ ਹੈਗਾ। ਉਹਨੇ ਕਦੇ ਵੀ RSS BJP ਨਾਲ ਅਲਾਇੰਸ ਨਹੀਂ ਕੀਤਾ ਤੇ ਹਮੇਸ਼ਾ ਲੋਕਾਂ ਨੂੰ ਜੋੜਨ ਦੀ ਪੋਲਿਟਿਕਸ ਕੀਤੀ। ਆਪਾਂ ਨੂੰ ਪਤਾ ਕਿ ਅਡਵਾਨੀ ਦਾ ਰਥ ਵੀ ਲਾਲੂ ਯਾਦਵ ਨੇ 1992 'ਚ ਰੋਕਿਆ ਸੀਗਾ, ਤੇ ਬਾਬਰੀ ਡਿਮੋਲੀਸ਼ਨ ਤੋਂ ਬਾਅਦ ਵੀ ਲਾਲੂ ਯਾਦਵ ਨੇ ਬਹੁਤ ਵਧੀਆ ਸਟੈਂਡ ਲਿਆ ਸੀ। ਲਾਲੂ ਪ੍ਰਸਾਦ ਯਾਦਵ ਹਾਲਾਂਕਿ ਬਿਮਾਰ ਨੇ ਤੇ ਉਹਨਾਂ ਨੂੰ ਇਹ ਮੰਨਿਆ ਜਾ ਰਿਹਾ ਸੀਗਾ ਕਿ ਜੇ ਉਹ ਸਵਸਥ ਹੁੰਦੇ ਤਾਂ ਉਹ ਜਿਹੜਾ ਇਹ ਇੰਡੀਆ ਅਲਾਇੰਸ ਹੈ, ਯਾਨੀ ਕਿ ਜਿੰਨੇ ਵੀ ਵਿਪਕਸ਼ੀ ਪਾਰਟੀਆਂ ਹੈਗੀਆਂ, ਉਹਨਾਂ ਦਾ ਅਲਾਇੰਸ ਚੰਗੇ ਤਰੀਕੇ ਨਾਲ ਚਲਾ ਸਕਦੇ ਸੀਗੇ। ਪਰ ਹੁਣ ਉਹਨਾਂ ਦੀ ਥਾਂ 'ਤੇ ਤੇਜਸਵੀ ਨੂੰ ਹੀ ਲਗਾਤਾਰ ਐਕਟਿਵ ਹੋਣਾ ਪੈ ਰਿਹਾ ਤੇ ਉਹ ਬਿਹਾਰ ਦੀ ਯਾਤਰਾ 'ਤੇ ਨਿਕਲ ਗਏ ਨੇ ਤੇ ਹੁਣ ਤੋਂ ਹੀ ਉਹਨਾਂ ਨੇ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂ ਕਰਤੀ ਹੈ। ਤੇ ਇੱਕ ਗੱਲ ਆਪਾਂ ਹੋਰ ਕਰ ਲਈਏ, ਉਹ ਜਿਹੜੇ ਕਿ ਕਿਸਾਨੀ ਮੋਰਚੇ ਬਾਰੇ ਹੀ। ਕਿਸਾਨੀ ਮੋਰਚੇ ਨੂੰ ਲੈ ਕੇ ਲਗਾਤਾਰ ਗੱਲ ਹੋ ਰਹੀ ਹੈ ਕਿ ਜਿਹੜਾ SKM ਹੈ, ਯਾਨੀ ਕਿ ਰਾਜੇਵਾਲਾ ਵਾਲਾ ਸੈਕਸ਼ਨ ਹੈ, ਉਹ ਹੁਣ ਤੱਕ ਅੰਦੋਲਨ 'ਚ ਕਿਉਂ ਨਹੀਂ ਆ ਰਿਹਾ। ਹਾਲਾਂਕਿ ਉਹ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਕੋਈ ਰਸਤਾ ਲੱਭ ਜਾਵੇ। ਉਹਨੇ ਉਹਨੇ ਪਹਿਲਾਂ ਵੀ ਧਰਨੇ ਮੁਜ਼ਾਹਰੇ ਕੀਤੇ ਹੈਗੇ ਆ, ਪਰ ਉਹ ਸਾਰੇ ਸਿੰਬੋਲਿਕ ਹੈਗੇ ਆ, ਕੋਈ ਠੋਸ ਕਦਮ ਉਹਨੇ ਨਹੀਂ ਚੁੱਕਿਆ। ਉਗਰਾ ਸਾਹਿਬ ਵੀ ਲਗਾਤਾਰ ਸਟੇਟਮੈਂਟ ਦੇ ਕੇ ਕਹਿ ਰਹੇ ਨੇ ਕਿ ਉਹ ਵੀ ਅੰਦੋਲਨ 'ਚ ਸ਼ਾਮਿਲ ਹੋਣਗੇ, ਪਰ ਉਹਨਾਂ ਨੇ ਵੀ ਕੋਈ ਇੱਦਾਂ ਦੀ ਡੇਟ ਨਹੀਂ ਐਲਾਨੀ ਹੈ, ਤਾਰੀਖ ਨਹੀਂ ਐਲਾਨੀ ਕਿ ਉਹ ਕਦ ਦਿੱਲੀ ਜਾਣਗੇ। ਸਿਰਫ ਔਰ ਸਿਰਫ ਜਿਹੜਾ SKM ਗੈਰ ਰਾਜਨੀਤਿਕ ਹੈਗਾ ਤੇ ਦੂਜੇ ਕਿਸਾਨ ਮਜ਼ਦੂਰ ਮੋਰਚਾ, ਜਿਹਦੇ 'ਚ ਸੁਰਜੀਤ ਫੁੱਲੋਰੀ ਹੋ ਗਏ, ਸਰਵਣ ਪੰਧੇਰ ਹੋ ਗਿਆ, ਜਗਜੀਤ ਸਿੰਘ ਡੱਲੇਵਾਲ ਹੋ ਗਿਆ, ਇਹਨਾਂ ਨੇ ਹੀ ਦਿੱਲੀ ਵੱਲ ਮਾਰਚ ਕਰਨ ਦੀ ਤਾਰੀਖ ਹੁਣ ਤੱਕ ਫਾਈਨਲ ਕੀਤੀ ਸੀ। ਪਹਿਲਾਂ 13 ਫਰਵਰੀ ਸੀ, ਪਰ ਸਰਕਾਰ ਨਾਲ ਗੱਲਬਾਤ ਹੋਣ ਲੱਗੀ ਤਾਂ ਫਿਰ ਉਹ 21 ਫਰਵਰੀ ਹੋ ਗਈ ਸੀ, ਯਾਨੀ ਕਿ ਕੱਲ ਕਿਤੇ ਨਾ ਕਿਤੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਤੇ ਸਾਰੇ ਹਰਿਆਣਾ ਪੰਜਾਬ ਦੇ ਲੋਕਾਂ ਦੀ ਜਾਂ ਫਿਰ ਕਹਿ ਲਈਏ ਕਿ ਮੁਲਕ ਭਰ ਦੇ ਲੋਕਾਂ ਦੀ ਨਜ਼ਰ ਹੈਗੀ ਆ ਉਹ ਕਿਸਾਨ ਮੋਰਚੇ ਤੇ ਹੋਊਗੀ।
ਦੇਖਣ ਵਾਸਤੇ ਸ਼ੁਕਰੀਆ ਤੇ ਮਿਲਦੇ